ਤੂੰ ਕੀ ਜਾਣੇ ਭੁੱਖ ਨੰਗ ਨੂੰ, ਤੂੰ ਕੀ ਜਾਣੇ ਤੰਗੀ, ਤੇ ਤੂੰ ਕੀ ਜਾਣੇ ਕਿਵੇਂ ਗੁਜ਼ਾਰੇ ਖਲਕਤ ਭੁੱਖੀ ਨੰਗੀ। ਔਰ ਸਭ ਤੋਂ ਵੱਡਾ ਅਲਮੀਆ ਇਹ ਵੇ ਕਿ ਸਾਡੇ ਡੀਸੀ ਸਾਹਿਬਾਨ, ਕਮਿਸ਼ਨਰ ਸਾਹਿਬਾਨ ਜਿਹੜੇ ਨੇ ਉਹ ਬਿਲਕੁਲ ਹੀ ਗਾਫਲ ਨੇ, ਨਾ ਅਹਿਲ ਨੇ। ਡਿਪਟੀ ਕਮਿਸ਼ਨਰ ਦੇ ਵਾਸਤੇ ਕਿੱਡੀ ਸ਼ਰਮਿੰਦਗੀ ਦੀ ਬਾਤ ਹੈ ਕਿ ਉਹਦਾ ਹੁਕਮ ਨੂੰ ਟੰਗ ਕੇ ਤੇ ਉਹਦਾ ਤਮਸਖਰ ਉਡਾਇਆ ਜਾਏ। ਚੀਫ ਸੈਕਟਰੀ ਸਾਹਿਬ ਪੰਜਾਬ ਜਿਹੜੇ ਨੇ ਉਹ ਆਪਣੇ ਤਮਾਮ ਇਜ਼ਲਾ ਤੇ ਡਿਵੀਜ਼ਨਾਂ ਦੇ ਹੁਕਾਮ ਜਿਹੜੇ ਨੇ ਇੰਤਜ਼ਾਮੀਆਂ ਦੇ, ਉਹਨਾਂ ਦੀ ਕਿਸੇ ਨਾਕਸ ਕਾਰਕਰਦਗੀ ਦਾ ਨੋਟਿਸ ਨਹੀਂ ਲੈਂਦੇ। ਇੰਸਪੈਕਟਰ ਜਨਰਲ ਸਾਹਿਬ ਪੁਲਿਸ ਪੰਜਾਬ ਜਿਹੜੇ ਨੇ ਉਹ ਦੇਖ ਲਵੋ ਕਿ ਰੋਜ਼ਿਆਂ ਦੇ ਵਿੱਚ ਵੀ ਕਿਸ ਕਦਰ ਚੋਰੀ ਡਕੈਤੀ ਵੱਧ ਗਈ ਹੈ, ਲੇਕਿਨ ਉਹ ਕਿਸੇ ਐਸੀ ਗੱਲ ਦਾ ਨੋਟਿਸ ਨਹੀਂ ਲੈਂਦੇ। ਤੇ ਚੁੱਲ੍ਹਾ ਤੇਰਾ ਠੰਡਾ ਹੋਵੇ, ਰੋਟੀ ਉੱਤੇ ਗੰਢਾ ਹੋਵੇ, ਤੇ ਬਾਲਾਂ ਪਾਇਆ ਲੰਡਾ ਹੋਵੇ, ਕੁਝ ਦਿਹਾੜੇ ਇੰਜ ਲੰਘਾ, ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਤੁਹਾਨੂੰ ਸਾਰਿਆਂ ਨੂੰ, ਉਮਤ ਮੁਸਲਿਮਾ ਪੂਰੀ ਨੂੰ ਰਮਜ਼ਾਨੁਲ ਮੁਬਾਰਕ ਦੇ ਮਹੀਨੇ ਦੀਆਂ ਢੇਰ ਢੇਰ ਵਧਾਈਆਂ ਹੋਣ। ਅੱਲਾਹ ਪਾਕ ਸੱਚਾ ਸਾਹਿਬ ਸਾਨੂੰ ਸਾਰਿਆਂ ਨੂੰ ਰੋਜ਼ੇ ਰੱਖਣ ਦੀ ਤੌਫੀਕ ਅਤਾ ਫਰਮਾਏ। ਅੱਲਾਹ ਪਾਕ ਦੇ ਹੁਕਮਾਂ ਤੇ ਨਬੀ ਪਾਕ ਦੀਆਂ ਸੁਨਤਾਂ ਤੇ ਅਮਲ ਪੈਰਾ ਹੋਣ ਦੀ ਹਿੰਮਤ ਤੇ ਇਸਤਤਾਅਤ ਬਖਸ਼ੇ। ਅੱਲਾਹ ਪਾਕ ਸੱਚਾ ਇਸ ਮੁਕੱਦਸ ਮਹੀਨੇ ਦੇ ਵਿੱਚ ਸਾਡੀਆਂ ਬੇਨਤੀਆਂ, ਸਾਡੇ ਤਰਲੇ, ਸਾਡੀਆਂ ਆਜਜ਼ੀਆਂ, ਸਾਡੀਆਂ ਨਮਾਜ਼ਾਂ, ਸਾਡੇ ਰੋਜ਼ੇ, ਸਾਡੀ ਕੁਰਾਨ ਖਾਨੀ ਮੇਰਾ ਮਾਲਕ ਕਬੂਲ ਫਰਮਾਏ। ਸਾਹਿਬੋ, ਅੱਲਾਹ ਪਾਕ ਦੀਆਂ ਬਰਕਤਾਂ, ਉਹਦੀਆਂ ਨੇਮਤਾਂ, ਉਹਦੀਆਂ ਰਹਿਮਤਾਂ, ਉਹਦੀਆਂ ਮਗਫਰਤਾਂ ਤੇ ਇਸ ਮਹੀਨੇ ਦੇ ਵਿੱਚ ਮੂਸਲਾਧਾਰ ਬਾਰਿਸ਼ ਵਾਂਗੂ ਪਈਆਂ ਵਸਦੀਆਂ ਨੇ। ਪਰ ਇੱਕ ਗੱਲ ਜਿਹੜੀ ਹੈ ਉਹ ਬੜੀ ਗੌ ਗੋਚਰੀ ਹੈ, ਬਿਲਖਸੂਸ ਸਾਡੇ ਹੁਕਮਰਾਨਾਂ ਨੂੰ ਇਸ ਗੱਲ ਵੱਲ ਬੜੀ ਤਵੱਜੋ ਦੇਣੀ ਚਾਹੀਦੀ ਹੈ ਕਿ ਮਹਿੰਗਾਈ ਇਸ ਕਦਰ ਜ਼ਿਆਦਾ ਹੋ ਚੁੱਕੀ ਹੈ ਕਿ ਸਾਡੇ ਦੇਸ਼ ਦਾ ਮਾੜਾ ਬੰਦਾ ਜਿਹੜਾ ਹੈ ਉਹਦਾ ਜੀਣਾ ਮੁਸ਼ਕਲ ਹੋ ਗਿਆ, ਦੂਬਰ ਹੋ ਚੁੱਕਿਆ ਹੋਇਆ ਹੈ। ਪਿਆਰਿਓ, ਇਹ ਬਜਾਏ ਕਿ ਮਹਿੰਗਾਈ ਦੇ ਉੱਤੇ ਕਾਬੂ ਪਾਣਾ ਵਜ਼ੀਰ ਆਜ਼ਮ ਪਾਕਿਸਤਾਨ ਜਾਂ ਵਜ਼ੀਰ ਆਲਾ ਪੰਜਾਬ ਦਾ ਫਰਜ਼ ਨਹੀਂ। ਇਹ ਜ਼ਿੰਮੇਦਾਰੀ ਜਿਹੜੀ ਹੈ ਇਹ ਮੁਤਅਲਕਾ ਇਜ਼ਲਾ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਦੀ ਤੇ ਮੁਤਅਲਕਾ ਡਿਵੀਜ਼ਨਾਂ ਜਿਹੜੀਆਂ ਨੇ ਉਹਨਾਂ ਦੇ ਕਮਿਸ਼ਨਰਸ ਦੀ ਹੁੰਦੀ ਹੈ ਕਿ ਉਹ ਆਪਣੇ ਆਪਣੇ ਡਿਵੀਜ਼ਨ ਦੇ ਵਿੱਚ, ਆਪਣੇ ਆਪਣੇ ਇਜ਼ਲਾ ਦੇ ਵਿੱਚ ਨਾਜਾਇਜ਼ ਮੁਨਾਫਾਖੋਰਾਂ ਦੇ ਖਿਲਾਫ ਕਾਰਵਾਈਆਂ ਕਰਨ ਔਰ ਬੇਮੁਹਾਬਾ ਵੱਧਦੀਆਂ ਹੋਈਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ। ਇਸੇ ਵਾਸਤੇ ਇਜ਼ਲਾ ਦੇ ਵਿੱਚ ਜ਼ਲਈ ਇੰਤਜ਼ਾਮੀਆਂ ਦੇ ਮਾਤਹਿਤ ਪ੍ਰਾਈਸ ਕੰਟਰੋਲ ਕਮੇਟੀਆਂ ਤਸ਼ਕੀਲ ਦਿੱਤੀਆਂ ਜਾਂਦੀਆਂ ਨੇ। ਪ੍ਰਾਈਸ ਕੰਟਰੋਲ ਮੈਜਿਸਟ੍ਰੇਟਸ ਤਾਇਨਾਤ ਕੀਤੇ ਜਾਂਦੇ ਨੇ ਤਾਂ ਕਿ ਉਹ ਮੁਖਤਲਿਫ ਜਗ੍ਹਾ ਦੇ ਉੱਤੇ ਜਾ ਕੇ ਰੇਟਸ ਚੈੱਕ ਕਰਨ। ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਕੋਈ ਐਸਾ ਪੈਰਾਮੀਟਰ ਨਹੀਂ ਹੈਗਾ, ਕੋਈ ਐਸਾ ਪੈਮਾਨਾ ਨਹੀਂ ਹੈਗਾ, ਕੋਈ ਐਸਾ ਕਾਨੂੰਨ ਨਹੀਂ ਹੈਗਾ ਕਿ ਕਿਹੜੀ ਸ਼ੈ ਜਿਹੜੀ ਹੈ ਉਹਦੇ ਉੱਤੇ ਦੁਕਾਨਦਾਰ ਕਿੰਨਾ ਮੁਨਾਫਾ ਲਵੇ। ਜਿੰਨਾ ਦੁਕਾਨਦਾਰ ਦਾ ਦਿਲ ਕਰਦਾ ਹੈ ਉਹ ਆਪਣੀ ਚੀਜ਼ ਦੇ ਉੱਤੇ ਮੁਨਾਫਾ ਮੰਗ ਲੈਂਦਾ ਹੈ ਤੇ ਜਿਹੜੇ ਗਾਹਕ ਨੇ ਉਹਨਾਂ ਮਸਕੀਨਾਂ ਨੂੰ ਉਹ ਪੈਸੇ ਅਦਾ ਕਰਨੇ ਪੈਂਦੇ ਨੇ। ਅਸਾਂ ਦੇਖਿਆ ਕਿ ਇੱਕ ਵੇਲਾ ਸੀ, ਅੱਜ ਤੋਂ 2-3 ਸਾਲ ਪਹਿਲੇ ਦੀ ਗੱਲ ਹੈ, 6000 ਰੁਪਏ ਦਾ ਇੱਕ ਤੋੜਾ ਚਾਵਲ ਮਿਲ ਜਾਂਦੇ ਹੁੰਦੇ ਸਨ। ਤੇ ਪਿਆਰਿਓ, ਮੈਂ ਜ਼ਾਤੀ ਤੌਰ ਤੇ ਕੁਝ ਐਸੇ ਕਾਰਖਾਨਾਦਾਰਾਂ ਨੂੰ ਜਾਣਨਾ ਵਾਂ, ਐਸੇ ਸ਼ੈਲਰ ਮਾਲਕਾਨ ਨੂੰ ਮੈਂ ਵੀ ਜਾਣਨਾ ਵਾਂ
जिन्हां दे गोदामां दे विच लख लख तोड़ा चावल पए होए सन। एकदम जदों रेट वधिया, महंगाई दा जिन बोतल चों बाहर आया ते उन्हां दे पए पए जिहड़े चावलां दे तोड़े ने वो 6000 वाला तोड़ा जिहड़ा है वो 12000 दा हो गया। साहिबो उन्हां नूं किसे नहीं पुछया कि 6000 दा तोड़ा चौलां दा जिहड़ा उहदे उत्ते 6000 रुपये ही मुनाफा पै लैंदे हो। यानी उन्हां ने दुगनी कीमत दे उत्ते अपने चावल वेचे जिहड़े उन्हां के जखीरा कीते होए सन। काश साडे हुक्मरान, साडे जलई हुकाम कोई ऐसा पैमाना तय कर देन कि 6000 मालीयत दी जिहड़ी चीज़ मैनू घर पैंदी है मैं उहदे उत्ते 1000 या 2000 रुपया मुनाफा लै सकना। ये भी बहुत ज़्यादा है। लेकिन इत्थे ते 6000 वाली चीज़ दे उत्ते कोई 12000, 13000, 14000 रुपया भी वेच रहा है, मुँह मंग रहा है, और 6000 की चीज़ के उत्ते 8000 भी मुनाफा लै रहा है तो उन्होंने कोई पुछन वाला नहीं, कोई उन्होंने चेक करने वाला नहीं। ये बड़ा वड्डा अलमिया है। पूरी दुनिया दे विच बारहा तुसां ये गल्लां सुनियां ने कि जदों कोई मजहबी त्यौहार आउंदे ने, कोई मुकद्दस अयाम आउंदे ने ते उन्हां मज़ाहब दे लोग जिहड़े ने वो अपने सारफीन दे वास्ते अशियाए सरफ, रोज़मर्रा इस्तेमाल दियां जरूरी अशिया दियां कीमतां इंतहाई घट कर देंदे ने। ते साडे पाकिस्तान विच भी चाहिदा ते यही है कि साडे तमाम ताजर हजरात, साडे कारखानेदारान अशियाए सरफ दियां कीमतां दे विच 1 महीने दे वास्ते कमी लियाउण ताकि अल्लाह पाक दे हर बंदे नूं मौका मिल सके कि वो बड़े आसन तरीके दे नाल रमज़ानुल मुबारक दे रोज़े रख सके, अल्लाह पाक दियां रहमतां समेट सके, और वो दुकानदारान और वो ताजरान जिहड़े ने वो भी अल्लाह पाक दियां रहमतां दी बहार लुट सकन। लेकिन इत्थे कम उल्टा है। साडे देश दे विच वो जी को आखदे ने ना कि उल्टी गंगा पई वगदी है, वो हो रहा है। और सब तो वड्डा अलमिया है वे कि साडे DC साहिबान, कमिश्नर साहिबान जिहड़े ने वो बिल्कुल ही गाफल ने, नाअहल ने। गुजरांवाला दे विच हो रहे 34 दे करीब प्राइस कंट्रोल मैजिस्ट्रेट्स ने, लेकिन कीमतां दा हालत ये वे कि जिहड़ी डिप्टी कमिश्नर वालों एक रेट लिस्ट जारी हुंदी है वो हर करियाने दी दुकान वाले ने अपनी दुकान दे उत्ते आवेज़ा कीती होई है। छोटा गोश्त वेचण वाले ने DC दा हुक्मनामा अपनी दुकान दे उत्ते टंगिया होया है, लेकिन वो DC दा हुक्मनामा टंग के जिदे उत्ते लिखिया है कि छोटा गोश्त 1400 रुपये किलो फरोख्त करो, और DC दा हुक्म टंग के थले 1800 रुपये किलो छोटा गोश्त वेच रहा है। यानी कि ये गरीब आदमी दा ते इस्तेसाल है ही है। डिप्टी कमिश्नर दे वास्ते किड्डी शर्मिंदगी दी बात है कि उहदा हुक्म नूं टंग के ते उहदा तमस्खर उड़ाया जाए, उहदा मजाक उड़ाया जाए, और उहदे हुक्म नूं टंग के अपनी दुकान दे उत्ते आवेज़ां करके ते डिप्टी कमिश्नर दी हुक्म अदूली कीती जाए। ये किहो जिहा कानून है, ये किहो जिहा कंट्रोल है साडी ज़िले इंतजामिया दा। और कोई वड्डे तो वड्डा हाकम भी इहदा नोटिस नहीं लै रहा। चीफ सैकटरी साहब पंजाब जिहड़े ने वो अपने तमाम इजला ते डिवीजनां दे हुकाम जिहड़े ने इंतजामिया दे उन्हां दी किसे नाकस कारकरदगी दा नोटिस नहीं लैंदे। इंस्पैक्टर जनरल साहब पुलिस पंजाब जिहड़े ने वो देख लवो कि रोज़ियां दे विच भी किस कदर चोरी डकैती वध गई है, लेकिन वो किसी ऐसी गल का नोटिस नहीं लेंदे। जे कोई एक छोटी मोटी चोरी या डकैती फड़ ली जाती है या बरामदगी हो जाती है, मुजरम फड़े जाते हैं, तो पुलिस वालियां नूं इनामात कैश देन लग पैंदे ने। उन्होंने तो अगे ही तनख्वाह मिलती है, उन्होंने फरायद शामिल है कि चोरां डाकुआं नूं फड़न, ला कानूनीयत दा इंसदाद करन। इसे शायद ही तो तनख्वाह लैंदे ने, इसे गल लई ते वो वर्दी पा के फिरन डे ने।
ਤੇ ਉਹਨਾਂ ਜੇ ਇੱਕ ਚੋਰੀ ਲੱਭ ਲਈਏ ਜਾਂ ਇੱਕ ਡਕੈਤੀ ਲੱਭ ਲਈਏ ਤੇ ਉਹਨਾਂ ਨੂੰ ਹਜ਼ਾਰ ਹਾਰ ਤੇ ਲੱਖਾਂ ਰੁਪਏ ਦੇ ਕੈਸ਼ ਅਵਾਰਡਸ ਦੇਣ ਲੱਗ ਪੈਂਦੇ ਤੇ ਜਿਹੜੀਆਂ ਹਜ਼ਾਰਾਂ ਚੋਰੀਆਂ ਉਹ ਨਹੀਂ ਲੱਭਦੇ, ਜਿਹੜੀਆਂ ਹਜ਼ਾਰਾਂ ਬਰਾਮਦਗੀਆਂ ਉਹ ਨਹੀਂ ਕਰਦੇ, ਉਹਨਾਂ ਦਾ ਮੁਹਾਸਬਾ IG ਸਾਹਿਬ ਨੂੰ ਬੰਦਾ ਪੁੱਛੇ ਕਿ ਕਿੰਨੇ ਕਰਨਾ, ਉਹ ਕੋਈ ਹੋਰ ਇਦਾਰਾ ਆ ਕੇ ਉਹਨਾਂ ਦਾ ਮੁਹਾਸਬਾ ਕਰੇਗਾ ਜਾਂ ਉਹਨਾਂ ਦਾ ਇਹਤਸਾਬ ਕਰੇਗਾ, ਉਹਨਾਂ ਦੀ ਨਾਕਸ ਕਾਰਕਰਦਗੀ ਦਾ, ਉਹਨਾਂ ਦੀ ਨਾਅਹਲੀ ਦਾ, ਉਹ ਕੌਣ ਪੁੱਛੇਗਾ। ਲੇਕਿਨ ਕੋਈ ਐਸਾ ਨਿਜ਼ਾਮ ਨਹੀਂ। ਸਾਰਾ ਹੀ ਨਜ਼ਲਾ ਬਿਲ ਆਖਰ ਜਿਹੜਾ ਹੈ ਉਹ ਮੇਰੇ ਪਿਆਰਿਓ ਇਸ ਮੁਲਕ ਦੇ ਗਰੀਬ ਆਵਾਮ ਤੇ ਪਿਆ ਡਿੱਗਦਾ ਹੈ। ਅਮੀਰ ਤੇ ਆਪਣੀ ਦੌਲਤ ਦੇ ਸਿਰ ਤੇ, ਆਪਣੀ ਵਾਕਫੀਅਤ ਦੇ ਸਿਰ ਤੇ, ਦੌਲਤ ਜਿਹੜੀ ਉਹਦੇ ਨਾਲ ਬੜੀਆਂ ਵਾਕਫੀਅਤਾਂ ਬਣ ਜਾਂਦੀਆਂ ਨੇ, ਉਹਦੇ ਨਾਲ ਬੜੇ ਤਾਲੁਕ ਬਣ ਜਾਂਦੇ ਨੇ। ਉਹ ਤੇ ਆਪਣੇ ਲਿੰਕਸ ਕੈਸ਼ ਕਰਾ ਲੈਂਦਾ, ਆਪਣੇ ਰਿਲੇਸ਼ਨਸ ਇਸਤੇਮਾਲ ਕਰ ਲੈਂਦਾ, ਉਹ ਤੇ ਕਿਸੇ ਨਾ ਕਿਸੇ ਤਰ੍ਹਾਂ ਹਰ ਮੁਸ਼ਕਲ ਦੇ ਵਿੱਚੋਂ ਨਿਕਲ ਜਾਂਦਾ, ਉਹਦੀਆਂ ਚੋਰੀਆਂ ਵੀ ਬਰਾਮਦ ਹੋ ਜਾਂਦੀਆਂ। ਤੇ ਗਰੀਬ ਜਿਹੜਾ ਉਹਨੂੰ ਕਦੀ ਸਾਡੇ ਪਿਆਰੇ ਪਾਕਿਸਤਾਨ 'ਚ ਕਿਸੇ ਹੁਕਮਰਾਨ ਦੇ ਦੌਰ 'ਚ ਵੀ ਨਾ ਇਨਸਾਫ ਮਿਲਦਾ, ਨਾ ਉਹਦੀ ਕਾਨੂੰਨੀ ਦਾਦਰਸੀ ਹੁੰਦੀ ਹੈ, ਨਾ ਉਹਦੀ ਸੁਣਵਾਈ ਹੁੰਦੀ ਹੈ, ਨਾ ਉਸ ਗਰੀਬ ਦੀ ਰਸਾਈ ਹੁੰਦੀ ਹੈ ਕਿਸੇ ਵੀ ਜਗ੍ਹਾ। ਇਹ ਸੀ ਉਹ ਸਾੜ ਜਿਹੜਾ ਕਿ ਮੈਂ ਚੂੰਕਿ ਇੱਕ ਮਿਡਿਆਕਰ ਤਬਕੇ ਦੇ ਨਾਲ ਮੈਂ ਵੀ ਤਾਲੁਕ ਰੱਖਣਾ, ਜੋ ਮਹਿੰਗਾਈ ਸਾਡੇ ਨਾਲ ਪਈ ਕਰਦੀ ਹੈ ਤੇ ਮੇਰੇ ਵਰਗਿਆਂ ਹੋਰ ਗਰੀਬ ਮਸਕੀਨ ਪਾਕਿਸਤਾਨੀਆਂ ਦੇ ਨਾਲ ਤੇ ਉਹਨਾਂ ਨਮਾਣਿਆਂ ਦੇ ਨਾਲ ਪਈ ਕਰਦੀ ਹੈ ਜਿਹੜੇ ਪਾਵਰਟੀ ਲਾਈਨ ਯਾਨੀ ਖਤੇ ਗੁਰਬਤ ਤੋਂ ਵੀ ਥੱਲੇ ਪੈ ਵੱਸਦੇ ਨੇ। ਇਹ ਤੇ ਮੈਂ ਕੀਤੀ ਉਹਨਾਂ ਦੀ ਤਰਜਮਾਨੀ ਤੇ ਸਾੜ ਫੂਕਿਆ ਉਹਨਾਂ ਵੱਲੋਂ, ਤੇ ਹੁਕਮਰਾਨਾਂ ਤੇ ਅਫਸਰਾਂ ਤੇ ਸਾਡਾ ਕੱਖ ਨਹੀਂ ਕਰਨਾ। ਮੈਂ ਹੱਥ ਜੋੜ ਕੇ ਤਰਲਾ ਕਰਨਾ ਆਪਣੇ ਪਿਆਰੇ ਪਾਕਿਸਤਾਨ ਦੇ ਤਾਜਰਾਂ ਦਾ, ਦੁਕਾਨਦਾਰਾਂ ਦਾ, ਸਨਅਤਕਾਰਾਂ ਦਾ, ਕਾਰਖਾਨੇਦਾਰਾਂ ਦਾ ਕਿ ਤੁਸੀਂ ਆਪੋ ਹੀ ਖੁਦਾ ਵਾਸਤੇ ਅੱਲਾਹ ਪਾਕ ਦੇ ਖੌਫ ਤੋਂ ਡਰਦਿਆਂ ਹੋਇਆਂ ਆਪੇ ਹੀ ਤੁਸੀਂ ਅੱਲਾਹ ਪਾਕ ਨੂੰ, ਉਹਦੇ ਹੁਕਮਾਂ ਨੂੰ ਉਹਦੇ ਅੱਗੇ ਸਰੇ ਤਸਲੀਮ ਖਮ ਕਰਦਿਆਂ ਹੋਇਆਂ ਇਸ 1 ਮਹੀਨੇ ਦੇ ਵਿੱਚ ਅਸ਼ਿਆਏ ਸਰਫ ਦੀਆਂ ਕੀਮਤਾਂ ਦੇ ਉੱਤੇ ਘੱਟ ਮੁਨਾਫਾ ਲਿਆ ਕਰੋ, ਜਾਇਜ਼ ਮੁਨਾਫਾ ਲੈ ਲਿਆ ਕਰੋ। ਅੱਲਾਹ ਪਾਕ ਤੁਹਾਡੀ ਇਹ ਨੇਕੀ, ਇਹ ਤੁਹਾਡਾ ਇਸਾਰ, ਇਹ ਤੁਹਾਡੀ ਕੁਰਬਾਨੀ, ਇਹ ਅੱਲਾਹ ਪਾਕ ਦੀ ਜਿਹੜੀ ਤੁਸਾਂ ਗੱਲ ਮੰਨਣੀ ਹੈ ਤੇ ਉਹਦੇ ਬੰਦਿਆਂ ਦਾ ਅਹਿਸਾਸ ਕਰਨਾ, ਅੱਲਾਹ ਪਾਕ ਤੁਹਾਡੀ ਇਹ ਦਰਦਮੰਦੀ ਕਬੂਲ ਕਰੇ ਤੇ ਇਹਨੂੰ ਭਾਗ ਲਾਏ। ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਹੋਰਾਂ ਦੇ ਹਜ਼ੂਰ ਚੰਦ ਮੈਂ ਅਸ਼ਆਰ ਪੇਸ਼ ਕਰਨਾ ਚਾਹੁੰਦਾ। ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ, ਵੇਖੀ ਤੇਰੀ ਕਾਰਗੁਜ਼ਾਰੀ, ਚੀਕ ਪਈ ਏ ਪਬਲਿਕ ਸਾਰੀ, ਲੁੱਟ ਲੈ ਮੌਜਾਂ ਤੇਰੀ ਵਾਰੀ, ਹਰ ਇੱਕ ਸ਼ੈ ਦਾ ਮੁੱਲ ਵਧਾ। ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ, ਤੇ ਪੀਪੇ ਵਿੱਚ ਨਾ ਆਟਾ ਹੋਵੇ, ਝਿੱਗਾ ਤੇਰਾ ਪਾਟਾ ਹੋਵੇ, ਖਿਲਰਿਆ ਤੇਰਾ ਝਾਟਾ ਹੋਵੇ, ਫੇਰ ਮੈਂ ਵੇਖਾਂ ਤੇਰੇ ਲਾ। ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ, ਤੇ ਚੁੱਲ੍ਹਾ ਤੇਰਾ ਠੰਡਾ ਹੋਵੇ, ਰੋਟੀ ਉੱਤੇ ਗੰਢਾ ਹੋਵੇ, ਤੇ ਬਾਲਾਂ ਪਾਇਆ ਲੰਡਾ ਹੋਵੇ। ਕੁਝ ਦਿਹਾੜੇ ਇੰਜ ਲੰਘਾ, ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ। ਤੂੰ ਨਹੀਂ ਵੇਖੀ ਕੁੱਲੀ ਸਾਡੀ, ਮੰਜੀ ਇੱਕੋ ਜੁੱਲੀ ਸਾਡੀ, ਬਾਜ ਸਲੂਣੇ ਗੁੱਲੀ ਸਾਡੀ, ਸਾਡੇ ਵੱਲ ਵੀ ਝਾਤੀ ਪਾ। ਉਹ ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ। ਖਰਚੇ ਨੇ ਸਰਕਾਰੀ ਤੇਰੇ, ਝੂਠੇ ਨੇ ਦਰਬਾਰੀ ਤੇਰੇ, ਨਾਲ ਆਸਫ ਜ਼ਰਦਾਰੀ ਤੇਰੇ, ਕੁਝ ਮਸ਼ੀਰ ਵਜ਼ੀਰ ਘਟਾ। ਉਹ ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ।
प्यारिओ असी मुल्क दे गरीबां माड़ियां ते नमाणियां दी तर्जमानी करदियां होयां वज़ीर आज़म पाकिस्तान दे हजूर तरला ते कर छड्डिया है, पर उन्हां नूं की पता है कि साडी माड़ियां दी किवें लंघदी है। उन्हां नूं एहसास होवे ते ओ साडा कोई तरस करन ना। ये जिहड़े साडे गरीबां दे मसले ने, ये साडे हुक्मरानां दे, साडे हाकमां दे ये मसला ही नहीं। बाबा पंजाबी डॉक्टर फकीर मुहम्मद फकीर होरां फरमाया सी भई तू की जाने भुख नंग नूं, तू की जाने तंगी, ते तू की जाने किवें गुजारे खलकत भुखी नंगी। प्यारिओ अफतारी दा टाइम भी हुण नेड़े आ चुकिया है, इसलिए हुण असीं लवांगे तुहाडे कोलों इजाजत। रब राखा ते अल्लाह बेली। ओ चल मेले नूं चलीए, रौनक हो जाऊं छट में, चल मेले नूं चलीए। ओ रौनक हो जाऊं छट में, चल मेले नूं चलीए। मल्ला कट कुड़ दे वट